ਇਹ ਸਫ਼ਰ ਇੱਟਾਂ ਦੀਵਾਰਾਂ ਜਾਂ ਗਲੀਆਂ ਦਾ ਨਹੀਂ, ਇਹ ਸਫ਼ਰ ਹੈ ਪੰਜਾਬੀ ਤਾਰੀਖ ਦੀ ਯਾਦਦਾਸ਼ਤ ਦਾ। ਮੈਂ ਹਾਂ ਮੁਦੱਸਰ ਨਵਾਜ਼ ਚੱਦੜ, ਸਫ਼ਰਨੋਸ਼ ਪੰਜਾਬੀ ਵੱਲੋਂ। ਅਸੀਂ ਹਾਂ ਉਹ ਲੋਕ ਜੋ ਤਾਰੀਖ ਨੂੰ ਸਿਰਫ ਪੜ੍ਹਦੇ ਨਹੀਂ ਬਲਕਿ ਉਹਨੂੰ ਜ਼ਮੀਨ ਤੇ ਤਲਾਸ਼ ਵੀ ਕਰਦੇ ਨੇ। ਇਹ ਗੁਜਰਾਂਵਾਲਾ ਇੱਕ ਆਮ ਸ਼ਹਿਰ ਲੱਗਦਾ ਹੈ, ਪਰ ਇਹ ਮਿੱਟੀ ਗੈਰ ਮਾਮੂਲੀ ਤਾਰੀਖ ਨੂੰ ਜਨਮ ਦੇ ਚੁੱਕੀ ਹੈ। ਇਹ ਉਹ ਜਗ੍ਹਾ ਹੈ ਜਿੱਥੋਂ ਪੰਜਾਬੀ ਤਾਕਤ ਇੱਕ ਨਜ਼ਰੀਆ ਬਣ ਕੇ ਉਭਰੀ। ਗੁਜਰਾਂਵਾਲਾ ਸੁੱਕਰ ਚੱਕੀਆ ਮਿਸਲ ਦਾ ਮਰਕਜ਼ ਰਿਹਾ ਤੇ ਇਹ ਸ਼ਹਿਰ ਉਹ ਖਾਨਦਾਨ ਦਾ ਘਰ ਸੀ ਜਿਹੜਾ ਅੱਗੋਂ ਚੱਲ ਕੇ ਪੰਜਾਬ ਦੀ ਕਿਸਮਤ ਬਦਲ ਦੇਗਾ। 1980 ਦੇ ਵਿੱਚ ਇਸ ਘਰ ਦੇ ਵਿੱਚ ਇੱਕ ਬਾਲ ਪੈਦਾ ਹੋਇਆ ਜਿਸਦਾ ਨਾਂ ਰੱਖਿਆ ਗਿਆ ਰਣਜੀਤ ਸਿੰਘ। ਉਹ ਬੱਚਾ ਕਿਸੇ ਮਹੱਲ ਵਿੱਚ ਪੈਦਾ ਨਹੀਂ ਹੋਇਆ, ਉਹ ਆਮ ਪੰਜਾਬੀ ਘਰਾਂ ਵਿੱਚ ਪਲਿਆ ਤੇ ਆਮ ਪੰਜਾਬੀ ਮਿੱਟੀ ਨਾਲ ਜੁੜਿਆ ਰਿਹਾ। ਉਹਨੂੰ ਦੁਨੀਆ ਬਾਅਦ ਵਿੱਚ ਸ਼ੇਰੇ ਪੰਜਾਬ ਆਖੇਗੀ, ਪਰ ਉਹ ਵੇਲੇ ਉਹ ਸਿਰਫ ਇੱਕ ਸਰਦਾਰ ਦਾ ਪੁੱਤਰ ਸੀ। ਰਣਜੀਤ ਸਿੰਘ ਦੇ ਵਾਲਦ ਮਹਾ ਸਿੰਘ ਸੁੱਕਰ ਚੱਕੀਆਂ ਮਿਸਲ ਦੇ ਮਜ਼ਬੂਤ ਰਹਿਨੁਮਾ ਸਨ। ਇਹ ਹਵੇਲੀ ਉਹਨਾਂ ਦੀ ਖਾਨਦਾਨੀ ਰਿਹਾਇਸ਼ ਸੀ ਤੇ ਨਾਲ-ਨਾਲ ਮਿਸਲ ਦੀ ਸਰਗਰਮੀਆਂ ਦਾ ਮਰਕਜ਼ ਵੀ ਰਹੀ ਹੈ। ਇਹ ਹਵੇਲੀ ਸ਼ਾਹੀ ਮਹੱਲ ਨਹੀਂ ਸੀ, ਇਹ ਇੱਕ ਅਮਲੀ ਪੰਜਾਬੀ ਹਵੇਲੀ ਸੀ। ਪੱਕੀਆਂ ਇੱਟਾਂ, ਚੂਨੇ ਦਾ ਗਾਰਾ ਤੇ ਵਿਚਕਾਰ ਖੁੱਲਾ ਵਿਹੜਾ। ਇਹ ਉਸ ਦੌਰ ਦੀ ਸਾਦਾ ਪਰ ਮਜ਼ਬੂਤ ਸੋਚ ਦੀ ਅਕਾਸੀ ਕਰਦਾ ਹੈ। ਮੋਟੀਆਂ ਦੀਵਾਰਾਂ ਸਿਰਫ ਤਹਫੁਜ਼ ਲਈ ਨਹੀਂ ਸਨ, ਇਹ ਤਾਕਤ ਤੇ ਖੁਦ ਇਨਸਾਰੀ ਦੀ ਇਲਾਮਤ ਵੀ ਸਨ। ਇੱਥੋਂ ਫੈਸਲੇ ਹੋਏ, ਇਤਿਹਾਦ ਬਣੇ ਤੇ ਪੰਜਾਬੀ ਸਿਆਸਤ ਆਹਿਸਤਾ ਇੱਕ ਸਲਤਨਤ ਦੀ ਸ਼ਕਲ ਅਖਤਿਆਰ ਕਰ ਗਈ। ਇਹ ਦੀਵਾਰਾਂ ਉਹ ਸੋਚ ਦੀ ਗਵਾਹੀ ਨੇ ਜਿਹੜੀਆਂ ਕਿ ਲਾਹੌਰ ਨੂੰ ਦਾਰੁਲ ਹੁਕੂਮਤ ਬਣਾ ਗਈਆਂ। ਪਰ ਹੁਣ ਇੱਕ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ, ਕਿਆ ਇਹ ਹਵੇਲੀ ਰਾਜਾ ਰਣਜੀਤ ਸਿੰਘ ਦੀ ਅਸਲ ਜਾਇ ਪੈਦਾਇਸ਼ ਹੈ? ਤਾਰੀਖ ਇਮਾਨਦਾਰੀ ਨਾਲ ਆਖਦੀ ਹੈ ਕਿ ਪੈਦਾਇਸ਼ ਗੁਜਰਾਂਵਾਲਾ ਵਿੱਚ ਹੋਈ। ਖਾਨਦਾਨ ਇੱਥੇ ਹੀ ਰਹਿੰਦਾ ਸੀ ਤੇ ਇਹ ਹਵੇਲੀ ਉਹਨਾਂ ਦੀ ਮਲਕੀਅਤ ਸੀ, ਪਰ ਇਹ ਸਾਬਤ ਨਹੀਂ ਕਿ ਐਨ ਕਮਰਾ ਕਿਹੜਾ ਸੀ। ਇਸ ਲਈ ਮੌਰਖ ਇਹਨੂੰ ਅਬਾਈ ਜਾਂ ਖਾਨਦਾਨੀ ਹਵੇਲੀ ਆਖਦੇ ਨੇ। ਪਰ ਅਸੀਂ ਜਦੋਂ ਉੱਥੇ ਪਹੁੰਚੇ ਤੇ ਸਾਨੂੰ ਇੱਕ ਕਮਰਾ ਰਾਜਾ ਰਣਜੀਤ ਸਿੰਘ ਦੀ ਜਾਇ ਪੈਦਾਇਸ਼ ਦੇ ਨਾਲ ਮਨਸੂਬ ਮਿਲਿਆ। ਵਕਤ ਗੁਜ਼ਰਦਾ ਗਿਆ, ਸਲਤਨਤ ਖਤਮ ਹੋ ਗਈ ਤੇ ਹਵੇਲੀ ਖਾਮੋਸ਼ ਹੋ ਗਈ। 1947 ਤੋਂ ਬਾਅਦ ਇਹ ਜਗ੍ਹਾ ਆਹਿਸਤਾ ਵਸਾਰੀ ਜਾਂਦੀ ਰਹੀ। ਤਜਾਵਜ਼ਾਤ, ਬੇਧਿਆਨੀ ਤੇ ਵਕਤ ਇਹਨਾਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਉਂਦਾ ਰਿਹਾ। ਪਰ ਅੱਜ ਇੱਕ ਨਵਾਂ ਲਮਹਾ ਜਨਮ ਲੈ ਰਿਹਾ ਹੈ। ਹਕੂਮਤ ਪੰਜਾਬ ਪਾਕਿਸਤਾਨ ਇਹ ਹਵੇਲੀ ਨੂੰ ਕੌਮੀ ਵਿਰਸਾ ਕਰਾਰ ਦੇ ਚੁੱਕੇ ਨੇ ਤੇ ਬਹਾਲੀ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਇਹ ਸਿਰਫ ਤਾਮੀਰ ਨਹੀਂ, ਤਾਰੀਖ ਦੀ ਵੀ ਮੁਰੰਮਤ ਹੈ। ਸਫ਼ਰਨੋਸ਼ ਦੀ ਟੀਮ ਅੱਜ ਇੱਥੇ ਮੌਜੂਦ ਹੈ ਤਾਂ ਕਿ ਬਹਾਲੀ ਦੇ ਦੌਰਾਨ ਸਾਰੀ ਅਸਲ ਸੂਰਤ-ਹਾਲ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ। ਇਹ ਵੀਡੀਓ ਮੁਸਤਕਬਲ ਦੇ ਮੁਹੱਕਕਾਂ ਲਈ ਇੱਕ ਤਾਰੀਖੀ ਰਿਕਾਰਡ ਹੋਵੇਗੀ। ਹੁਣ ਇੱਕ ਸਵਾਲ ਸਾਡੇ ਵੇਖਣ ਵਾਲਿਆਂ ਲਈ, ਕਿ ਅਸੀਂ ਆਪਣੇ ਵਿਰਸੇ ਨੂੰ ਵਾਕਈ ਸੰਭਾਲਣਾ ਸਿੱਖ ਰਹੇ ਹਾਂ? ਜੇ ਇਹ ਹਵੇਲੀ ਬਚ ਗਈ ਤੇ ਪੰਜਾਬੀ ਤਾਰੀਖ ਬਚ ਜਾਏਗੀ, ਤੇ ਜੇ ਪੰਜਾਬੀ ਤਾਰੀਖ ਬਚ ਗਈ ਤੇ ਪਹਿਚਾਨ ਜ਼ਿੰਦਾ ਰਹਿ ਜਾਏਗੀ। ਅਸੀਂ ਹਾਂ ਸਫ਼ਰਨੋਸ਼ ਪੰਜਾਬੀ, ਤਾਰੀਖ ਦੇ ਮੁਸਾਫਿਰ। ਤੁਹਾਡੇ ਨਾਲ ਇਹ ਸਫ਼ਰ ਜਾਰੀ ਰਹੇਗਾ। ਮਿਲਨੇ ਆ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਵਿੱਚ। ਉਦੋਂ ਤੱਕ ਲਈ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖੋ ਤੇ ਰੱਬ ਰੱਖਾ।